ਸੋ ਫਿਰ ਇਹ ਤਾਂ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਵੀ ਇਹ ਸੀਗਾ ਵੀ ਇਹਦੇ ਵਿੱਚੋਂ ਸਬਟਰੈਕਟ ਜਿਹੜਾ ਉਹ ਕਰ ਲਿਆ ਜਾਂਦਾ ਸੀਗਾ। ਸੋ ਕਾਫੀ ਤੁਸੀਂ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਉਹ ਦਿੱਤੀ ਆ। ਤੇ ਹੁਣ ਚੇਂਜ ਇਹਨਾਂ ਨੇ ਕੀ ਕੀਤਾ ਇਹਦੇ ਵਿੱਚ? ਇਹ ਫਾਰਮੂਲੇ ਦੇ ਵਿੱਚ ਕੁਝ ਚੇਂਜ ਕੀਤਾ ਹੈ ਵੀ ਸਬਟਰੈਕਟ ਕਿੱਦਾਂ ਕਰਨਾ ਹੈ? ਸੋ ਹੁਣ ਆਪਣਾ ਜਿੱਦਾਂ ਤੁਹਾਨੂੰ ਦੱਸਿਆ ਕਿ 2015 ਤੋਂ ਪਹਿਲਾਂ ਤਾਂ ਇੱਕੋ ਚਾਰਟ ਸੀਗਾ। ਕੋਈ ਕਨਫਿਊਜ਼ਨ ਨਹੀਂ ਸੀਗੀ, ਇੱਕੋ ਹੀ ਡੇਟ ਸੀਗੀ, ਸਾਰਿਆਂ ਦੀ ਉਹਦੇ ਕਰੰਟ ਹੁੰਦੀ ਸੀ, ਉਹ 'ਚੋਂ ਉਹੀ ਡੇਟ ਇੱਕੋ ਚਾਰਟ ਦੇ ਹਿਸਾਬ ਨਾਲ ਚੱਲਦੇ ਸੀਗੇ। 2015 ਤੋਂ ਬਾਅਦ ਇਹਨਾਂ ਨੇ 2 ਚਾਰਟ ਕਰਨੇ ਸ਼ੁਰੂ ਕਰਤੇ। ਉਹ 'ਚ ਕੀ ਹੋਇਆ ਕਿ ਜਿਹੜੇ ਅਮਰੀਕਾ 'ਚ ਸੀਗੇ ਜਵਾਕ ਉਹ ਪਹਿਲਾਂ ਫਾਈਲ ਕਰ ਦਿੰਦੇ ਸੀਗੇ, ਜਿਹੜੇ ਇੰਡੀਆ ਬੈਠੇ ਆ ਉਹਨਾਂ ਨੂੰ ਵੇਟ ਥੋੜ੍ਹੀ ਜ਼ਿਆਦਾ ਕਰਨੀ ਪੈਂਦੀ ਸੀਗੀ। ਤੇ ਹੁਣ ਜਿਹੜਾ ਇਹਨਾਂ ਨੇ ਚੇਂਜ ਕੀਤਾ, ਹੁਣ ਇੱਕ ਚੀਜ਼ ਇਹਦੇ ਵਿੱਚ ਹੋਰ ਦੱਸ ਦਈਏ, ਜਿਹੜੇ ਇੰਪਲੋਇਮੈਂਟ ਬੇਸਡ ਕੈਂਡੀਡੇਟ ਸੀਗੇ, ਜਿਹੜੇ ਉਰੇ ਅਮਰੀਕਾ ਦੇ ਵਿੱਚ ਇੰਪਲੋਇਮੈਂਟ ਬੇਸ ਵਾਲੇ, ਫੈਮਿਲੀ ਵਾਲੇ, ਇੰਪਲੋਇਮੈਂਟ ਵਾਲੇ, ਉਹਨਾਂ ਨੇ ਜਦੋਂ ਚਾਰਟ B ਦੇ ਅਕੋਰਡਿੰਗ ਆਪਣਾ ਫਾਈਲ ਕਰਤਾ ਇੱਥੇ ਗ੍ਰੀਨ ਕਾਰਡ, ਤੇ ਉਹ ਤੋਂ ਬਾਅਦ ਕੀ ਹੁੰਦਾ ਸੀਗਾ, ਕਿਉਂਕਿ ਉਹ ਚਾਰਟ B ਤੁਹਾਡਾ ਅਸਲੀ ਚਾਰਟ ਨਹੀਂ ਆ, ਕਿਉਂਕਿ ਅਸਲੀ ਚਾਰਟ ਤੁਹਾਡਾ ਚਾਰਟ A ਹੀ ਆ, ਤੇ ਉਹ ਈਵਨ ਗ੍ਰੀਨ ਕਾਰਡ ਫਾਈਲ ਕਰਨ ਤੋਂ ਬਾਅਦ ਤੁਹਾਡੀ ਏਜ ਜਿਹੜੀ ਫਰੀਜ਼ ਨਹੀਂ ਹੁੰਦੀ ਸੀਗੀ। ਹੁਣ ਕਈ ਵਾਰੀ ਇਦਾਂ ਕਿ ਗ੍ਰੀਨ ਕਾਰਡ ਨੂੰ ਤੁਹਾਡੇ ਨੂੰ ਡਿਸਾਈਡ ਕਰਨ ਨੂੰ ਜ਼ਿਆਦਾ ਟਾਈਮ ਲੱਗ ਗਿਆ, ਜਾਂ ਚਾਰਟ A ਨੇ ਟਾਈਮ ਜ਼ਿਆਦਾ ਲਾਤਾ ਤੇ ਕਰੰਟ ਨਹੀਂ ਹੋਇਆ ਤੁਹਾਡੇ, ਤੁਸੀਂ ਏਜ ਆਊਟ ਹੋ ਗਏ। ਸੋ ਮਤਲਬ ਕੀ ਸੀਗਾ ਕਿ ਕਨਫਿਊਜ਼ਨ ਬਹੁਤ ਜ਼ਿਆਦਾ ਸੀਗੀ ਕਿ ਫਾਈਲ ਕਰਨ ਤੋਂ ਬਾਅਦ ਵੀ ਲੋਕਾਂ ਨੂੰ ਕੋਈ ਗਰੰਟੀ ਨਹੀਂ ਸੀਗੀ ਕਿ ਉਹਨਾਂ ਨੂੰ ਗ੍ਰੀਨ ਕਾਰਡ ਮਿਲਣਾ। ਸੇਮ ਥਿੰਗ ਜਿੱਦਾਂ ਐਮਬੈਸੀ 'ਚ ਵੀ ਉਹ ਵੀਜ਼ੇ ਦੇ ਪੇਪਰ ਭਰ ਦਿੰਦੇ ਸੀਗੇ, ਇੰਟਰਵਿਊ ਕਰਨ ਜਾਂਦੇ ਸੀਗੇ, ਕੋਈ ਗਰੰਟੀ ਨਹੀਂ ਸੀਗੀ ਕਿ ਉਹਨਾਂ ਨੂੰ ਐਮਬੈਸੀ ਦੀ ਇੰਟਰਵਿਊ ਦੇ ਦਿਨ ਉਹਨਾਂ ਨੂੰ ਵੀਜ਼ਾ ਮਿਲਣਾ। ਸੋ ਜਿਹੜੀ ਹੁਣ ਇਹ ਪਾਲਿਸੀ ਦੇ ਵਿੱਚ ਚੇਂਜ ਆਇਆ, ਉਹ ਇਹ ਚੇਂਜ ਆਇਆ ਕਿ ਉਹਨਾਂ ਨੇ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਇਹਦੀ ਹੈਗੀ ਕਿ ਜਿਹੜੀ ਵੀਜ਼ਾ ਅਵੇਲੇਬਿਲਿਟੀ ਉਹਨੂੰ ਆਪਾਂ ਕਿੱਦਾਂ ਕੈਲਕੂਲੇਟ ਕਰਨਾ। ਪਹਿਲਾਂ ਚਾਰਟ ਏ ਦੇ ਅਕੋਰਡਿੰਗ ਸੀਗਾ, ਤੇ ਹੁਣ ਇਹਨਾਂ ਨੇ ਇਹ ਕਿਹਾ ਕਿ ਆਪਾਂ ਉਹਨੂੰ ਸਾਰਿਆਂ ਨੂੰ ਹਟਾ ਕੇ ਆਪਾਂ ਸਾਰਿਆਂ ਨੂੰ ਉਹ ਬੈਨੀਫਿਟ ਦੇ ਦਿੰਦੇ ਆ ਜਿਹੜੇ ਅਮਰੀਕਾ ਦੇ ਵਿੱਚ, ਕਿ ਜਿਹੜੀ ਵੀਜ਼ਾ ਅਵੇਲੇਬਿਲਿਟੀ ਉਹ ਚਾਰਟ B ਦੇ ਅਕੋਰਡਿੰਗ ਜਿਹੜੀ ਆ ਉਹ ਕੈਲਕੂਲੇਟ ਕਰਾਂਗੇ ਆਪਾਂ, ਕਿ ਮਤਲਬ ਇੱਕ ਵਾਰੀ ਤੁਸੀਂ 485 ਫਾਈਲ ਕਰਤਾ ਤੇ ਤੁਸੀਂ ਗੁੱਡ ਆ। ਉਸ ਤੋਂ ਬਾਅਦ ਜਿੰਨਾ ਮਰਜ਼ੀ ਟਾਈਮ ਲੱਗੇ, ਭਾਵੇਂ 485 ਨੂੰ 4 ਸਾਲ ਲੱਗ ਜਾਣ, 5 ਸਾਲ ਲੱਗ ਜਾਣ, ਉਸ ਤੋਂ ਬਾਅਦ ਤੁਹਾਡੀ ਏਜ ਜਦੋਂ ਤੁਸੀਂ 485 ਫਾਈਲ ਕਰ ਸਕਦੇ ਆ, ਉਦੋਂ ਤੁਹਾਡੀ ਏਜ ਜਿਹੜੀ ਆ ਉਹ ਫਰੀਜ਼ ਹੋ ਜਾਂਦੀ ਆ। ਠੀਕ ਹੈ। ਸੋ ਇਹ ਉਹਨਾਂ ਲੋਕਾਂ ਲਈ ਹੈ ਜਿਹੜੇ ਰਾਈਟ ਨਾਓ ਅਮਰੀਕਾ ਦੇ ਵਿੱਚ ਆ, ਜਿਹੜੇ ਇੱਥੋਂ ਕਰ ਰਹੇ ਨੇ ਐਡਜਸਟਮੈਂਟ। ਸੋ ਇਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਆ USCIS ਨੇ, ਜਿਹੜੇ ਬਾਹਰ ਅੰਬੈਸੀਆਂ ਦੇ ਵਿੱਚ ਉਹ ਡਿਪਾਰਟਮੈਂਟ ਆਫ ਸਟੇਟ ਵਾਲਿਆਂ ਦਾ ਜੇ ਅਪਡੇਟ ਨਹੀਂ ਆਇਆ, ਉਹ ਤੁਹਾਨੂੰ ਆਉਣ ਵਾਲੇ ਪ੍ਰੋਗਰਾਮਾਂ 'ਚ ਦੱਸਾਂਗੇ ਕਿ ਉਹਨਾਂ ਨੇ ਵੀ ਇਹ ਜਿਹੜੀ ਸੇਮ ਲਾਅ ਆਪਣੇ ਤੇ ਅਪਲਾਈ ਕਰਨਾ ਕਿ ਨਹੀਂ ਕਰਨਾ। ਠੀਕ ਹੈ। ਸੋ ਹੁਣ ਇਹਨੂੰ ਸਿੰਪਲ ਸ਼ਬਦਾਂ ਦੇ ਵਿੱਚ, ਹਨਾ, ਜਿਹੜਾ ਕਹਿੰਦਾ ਮੈਨੂੰ ਯਾਰ ਚਾਰਟ ਚੂਟ ਦੀ ਸਮਝ ਨਹੀਂ ਲੱਗੀ ਕੋਈ ਕੀ ਕਹੀ ਜਾਂਦਾ, ਹੈਨਾ, ਸਹੀ ਗੱਲ ਆ। ਇਹ ਆ ਕਿ ਮੰਨ ਲਓ ਕਿ ਕਿਸੇ ਦਾ ਜਵਾਕ 20 ਸਾਲ ਤੇ 6 ਮਹੀਨੇ ਦਾ ਸੀਗਾ, ਪੂਰੇ ਨੈਫਿਊ ਲੈ ਲਓ ਕਿਸੇ ਦਾ, ਹਨਾ, ਭੈਣ ਭਰਾ ਵਾਲੀ ਪਟੀਸ਼ਨ ਸੀਗੀ, ਉਹ ਸਾਰੇ ਟੱਬਰ ਨੇ ਗ੍ਰੀਨ ਕਾਰਡ ਫਾਈਲ ਕਰਤਾ, ਜਵਾਕਾਂ ਨੇ ਵੀ ਫਾਈਲ ਕਰਤਾ। ਤੇ ਇੰਪਲੋਇਮੈਂਟ ਬੇਸਡ ਵਾਲੇ ਜਿੱਦਾਂ ਹੁਣ I-140 15 ਸਾਲ ਜਿਹੜੇ ਲੱਗਦੇ ਆ, ਹਨਾ, ਆਪਣੇ, ਕਿਉਂਕਿ ਬੈਕਲੌਗ ਬਹੁਤ ਜ਼ਿਆਦਾ, ਸਪੈਸ਼ਲੀ ਉਹਨਾਂ ਦੇ ਕੇਸਾਂ ਦੇ ਵਿੱਚ ਕੀ ਸੀਗਾ, ਇੰਪਲੋਇਮੈਂਟ ਬੇਸ ਵਾਲੇ ਕੇਸਾਂ ਦੇ ਵਿੱਚ ਉਹ ਕਹਿੰਦੇ ਕਿ ਤੁਸੀਂ ਜਿਹੜਾ 485 ਫਾਈਲ ਕੀਤਾ, ਉਹ ਤੁਹਾਡੀ ਏਜ ਨੂੰ ਫਰੀਜ਼ ਨਹੀਂ ਕਰਦਾ। ਉੱਥੇ ਫਰੀਜ਼ ਜਿਹੜਾ ਹੈਗਾ ਉਹ ਚਾਰਟ A ਦੇ ਅਕੋਰਡਿੰਗ ਹੀ ਹੋਣੀ ਹੈ। ਠੀਕ ਹੈ। ਆਪਾਂ ਸਿਰਫ ਤੁਹਾਨੂੰ ਅਰਲੀ ਫਾਈਲ ਕਰਨ ਦੀ ਆਪਸ਼ਨ ਦਿੱਤੀ ਹੈ ਕਿ ਤੁਸੀਂ ਛੇਤੀ ਫਾਈਲ ਕਰ ਸਕਦੇ ਆ, ਕਿ ਤੁਹਾਨੂੰ ਵਰਕ ਪਰਮਿਟ, ਟਰੈਵਲ ਡਾਕੂਮੈਂਟ, ਇਹ ਸਾਰਾ ਕੁਝ ਮਿਲ ਜਾਵੇ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਜਿਹੜੀ ਏਜ ਆ ਉਹ ਫਰੀਜ਼ ਹੋ ਗਈ। ਸੋ ਇਹਦੇ ਵਿੱਚ ਕੀ ਸੀਗਾ ਕਿ ਹੁਣ ਜਿੱਦਾਂ ਇੰਜੀਨੀਅਰ ਵਗੈਰਾ ਉਹਨਾਂ ਦੇ ਜਵਾਕ ਸੀ, ਉਹਨਾਂ ਦੇ ਪਟੀਸ਼ਨ ਨੂੰ ਟਾਈਮ ਲੱਗ ਜਾਂਦਾ ਸੀਗਾ, ਕਈ ਵਾਰੀ ਡੇਟਸ ਉਹਨਾਂ ਦੀਆਂ ਪਿੱਛੇ ਵੀ ਚੱਲ ਜਾਂਦੀਆਂ, ਰੈਟਰੋਗ੍ਰੈਸ ਕਰ ਜਾਂਦੀਆਂ। ਤੇ ਉਹਨਾਂ ਦੇ ਜਵਾਕ ਹੁਣ ਕੀ ਹੈ ਕਿ ਜਦੋਂ 19-20 ਸਾਲ ਦਾ ਜਵਾਕ ਸੀਗਾ, ਉਹਨੂੰ ਖਤਰਾ ਜਿਹਾ ਪੈ ਰਹਿਣਾ ਕਿ ਯਾਰ ਹੁਣ ਪਤਾ ਨਹੀਂ ਇਹਨੇ ਕਦੋਂ ਡਿਸਾਈਡ ਕਰਨੀ ਕੀ ਕਰਨਾ, ਇਹ ਤਾਂ ਮੇਰੀ ਫਰੀਜ਼ ਹੋਈ ਨਹੀਂ, ਮੈਂ ਏਜ ਆਊਟ ਹੋ ਜਾਣਾ। ਸੋ ਇਹ ਲਾਅ ਕੀ ਕਹਿੰਦਾ ਕਿ ਇੱਕ ਵਾਰੀ ਤੁਸੀਂ ਫਾਈਲ ਕਰਤਾ, ਤੁਹਾਡੀ ਜਿਹੜੀ ਏਜ ਆ ਉਹ ਫਰੀਜ਼ ਹੋ ਗਈ, ਉਸ ਤੋਂ ਬਾਅਦ ਮੈਟਰ ਨਹੀਂ ਕਰਦਾ ਕਿ ਕਿੰਨੀ ਦੇਰ ਆ। ਸੋ ਉਹਨਾਂ ਨੂੰ ਥੋੜੀ ਹੋਰ ਕਹਿ ਲਓ ਸਰਟਨਟੀ ਮਿਲ ਗਈ ਹੈ। ਜਦੋਂ ਉਹਨਾਂ ਨੇ 485 ਜਿਹੜਾ ਫਾਈਲ ਕੀਤਾ, ਤੇ ਨਾਲ ਹੀ ਉਸ ਤੋਂ ਬਾਅਦ ਨਹੀਂ ਮੈਟਰ ਕਰਦਾ ਕਿ ਇਹਨਾਂ ਦੀ ਉਮਰ ਕਿੰਨੀ ਆ, ਇਮੀਗ੍ਰੇਸ਼ਨ ਕਿੰਨਾ ਟਾਈਮ ਲੈਂਦੀ ਆ, ਵੀਜ਼ਾ ਬੁਲੇਟਿਨ ਅੱਗੇ ਪਿੱਛੇ ਜਾਂਦਾ ਨਹੀਂ ਜਾਂਦਾ। ਠੀਕ ਹੈ। ਸੋ ਜਦੋਂ ਉਹਨਾਂ ਨੇ ਹੁਣ ਜਿਹੜੇ ਇੱਥੇ ਆ, ਖਾਸ ਕਰਕੇ ਜਦੋਂ ਉਹਨਾਂ ਨੇ ਫਾਈਲ ਕਰਤਾ, ਮਤਲਬ ਉਹ ਵਾਲੀ ਡੇਟ ਦੇ ਉੱਤੇ ਜਿਹੜਾ ਉਹ ਫਰੀਜ਼ ਇਹਨਾਂ ਨੇ ਜਿਹੜਾ ਉਹ ਰੱਖ ਲਿਆ ਹੈਗਾ ਆ। ਜੀ ਬਿਲਕੁਲ। ਸੋ ਪਰ ਇੱਥੇ ਇਹ ਆਪਾਂ ਕਲੀਅਰ ਕਰਦੇ ਜਾਈਏ, ਜਿਹੜੇ ਉੱਥੇ ਨੇ ਉਹਨਾਂ ਦਾ ਅਜੇ ਚਾਰਟ A ਦੇ ਹਿਸਾਬ ਦੇ ਨਾਲ ਹੀ ਹੈ, ਰਾਈਟ? ਉਹਨਾਂ ਦੀ ਜਿਹੜੀ CSPA ਉਹ ਅਜੇ ਵੀ ਚਾਰਟ A ਦੇ ਹਿਸਾਬ ਦੇ ਨਾਲ ਆ, ਜਿਹੜੇ ਅਜੇ ਵੀ ਉੱਥੇ ਬਾਹਰ ਇੰਡੀਆ 'ਚ ਬੈਠੇ ਜਿਹੜੇ ਵੇਟ ਕਰ ਰਹੇ, ਕਿਉਂਕਿ ਉਹਦਾ ਡਿਪਾਰਟਮੈਂਟ ਆਫ ਸਟੇਟ ਦੇ ਥੱਲੇ ਆਂਦਾ। ਠੀਕ ਹੈ। ਉਹਨਾਂ ਨੇ ਜਿਹੜਾ ਇਹ ਕਾਨੂੰਨ ਆ ਉਹ ਅਫਰਮ ਨਹੀਂ ਕੀਤਾ। ਹੁਣ ਇੱਕ ਗੱਲ ਆ, ਇਹ ਹੁਣ ਇੰਨੀ ਡਿਟੇਲ ਦੇ ਵਿੱਚ ਦੱਸਣ ਦਾ ਕੀ ਮਤਲਬ ਆ, ਰਾਈਟ? ਹੁਣ ਇਹਦਾ ਏਦਾਂ ਹੈ ਕਿ ਕਈ ਲੋਕੀ ਸਿੰਪਲ ਜੀ ਖਬਰ ਸੁਣਨਾ ਚਾਹੁੰਦੇ ਆ ਕਿ ਲੈ ਬਈ ਚੇਂਜ ਕਰਤਾ, ਹੁਣ ਬੱਚਿਆਂ ਨੇ ਏਜ ਆਊਟ ਨਹੀਂ ਹੋਣਾ, ਹਨਾ, ਤੇ
ਟਿਕਟੋਕ ਵਗੈਰਾ ਵੀਡੀਓ ਬਣਦੀਆਂ, ਉੱਥੇ ਵੀ ਲੈਂਥ ਛੋਟੀ ਆ, ਲੋਕੀ ਸਮਝਾਉਣਾ ਨਹੀਂ ਚਾਹੁੰਦੇ, ਇੰਨਾ ਸਮਝਣ ਵਾਲੇ ਸਮਝਣਾ ਨਹੀਂ ਚਾਹੁੰਦੇ। ਸੋ ਭਾਈ ਏਦਾਂ ਦਾ ਕੋਈ ਲਾਅ ਨਹੀਂ ਆਇਆ ਕਿ ਜਵਾਕ ਹੁਣ ਸਾਰਿਆਂ ਨੂੰ ਫਾਇਦਾ ਹੋ ਜਾਣਾ। ਇਮੀਗ੍ਰੇਸ਼ਨ ਨੇ ਖੁਦ ਕਿਹਾ ਹੈਗਾ ਕਿ ਇਹ ਸਾਰਿਆਂ ਨੂੰ ਨਹੀਂ ਬਚਾ ਸਕਦਾ ਹੈਗਾ, ਸਾਰਿਆਂ ਨੂੰ ਇਹ ਬਚਾ ਨਹੀਂ ਸਕਦਾ, ਇਹ ਸਿਰਫ ਕਈ ਜਣਿਆਂ ਨੂੰ ਬਚਾ ਸਕਦਾ। ਇਸ ਵੇਲੇ ਜਿਹੜੇ ਜਣਿਆਂ ਨੂੰ ਉਹ ਬਚਾ ਸਕਦਾ, ਉਹ ਉਹਨਾਂ ਨੂੰ ਬਚਾ ਸਕਦਾ ਜਿਹੜੇ ਇੱਥੇ ਅਮਰੀਕਾ ਦੇ ਵਿੱਚ ਮੌਜੂਦ ਆ, ਜਿਹੜੇ ਜਵਾਕ ਹਨਾ। ਹੂੰ, ਹੂੰ, ਹੂੰ। ਜਿਹੜਾ ਡਿਪਾਰਟਮੈਂਟ ਆਫ ਸਟੇਟ ਵਾਲਾ ਵਾ, ਉਹਨਾਂ ਦਾ ਜਿਹੜਾ ਅਜੇ ਅਪਡੇਟ ਆ ਉਹ ਅਜੇ ਆਉਣਾ ਵਾ, ਅਜੇ ਆਇਆ ਨਹੀਂ, ਉਹਨਾਂ ਨੇ ਕਨਫਰਮ ਨਹੀਂ ਕੀਤਾ, ਉਹਨੂੰ ਟਾਈਮ ਲੱਗਣਾ। ਸੋ ਤੁਸੀਂ ਕੀ ਆ ਕਿ ਦੇਖੋਗੇ ਕਿ ਜਿੱਦਾਂ ਆਪਾਂ ਪ੍ਰੋਗਰਾਮ ਕਰਦੇ ਨਾ, ਉਸ ਤੋਂ ਬਾਅਦ ਉਹਨੂੰ ਸਿੰਪਲੀਫਾਈ ਕਰਕੇ, ਛੋਟਾ ਕਰਕੇ ਦੱਸਦਾ ਕਿ ਆਹ ਅਪਡੇਟ ਆ ਗਿਆ ਜੀ, ਸਾਨੂੰ ਕੰਟੈਕਟ ਕਰੋ, ਏਦਾਂ ਕਰੋ, ਓਦਾਂ ਕਰੋ। ਸੋ ਏਦਾਂ ਕੁਛ ਨਹੀਂ ਹੋਇਆ। ਇਹ ਇੱਕ ਟੈਕਨੀਕਲ ਜਿਹੜਾ ਉਹਨਾਂ ਨੇ ਅਪਡੇਟ ਦਿੱਤਾ ਵਾ, ਤੇ ਜਿਹਨਾਂ ਦੇ ਜਵਾਕ ਉਰੇ ਆਏ ਆ, ਉਹਨਾਂ ਨੂੰ ਪਤਾ ਕਿ ਇਹਦਾ ਕੀ ਮਾਇਨਾ ਰੱਖਦਾ ਹਨਾ। ਤੇ ਜਿਹੜੇ ਇੰਡੀਆ ਦੇ ਵਿੱਚ ਵੇਟ ਕਰਦੇ ਆ, ਤੁਹਾਨੂੰ ਅਜੇ ਥੋੜੀ ਜਿਹੀ ਹੋਰ ਵੇਟ ਕਰਨੀ ਪੈਣੀ ਆ, ਜਦ ਤੱਕ ਡਿਪਾਰਟਮੈਂਟ ਆਫ ਸਟੇਟ ਕਨਫਰਮ ਨਹੀਂ ਕਰਦਾ ਕਿ ਉਹਨਾਂ ਠੀਕ ਨੇ ਵੀ ਲਾਅ ਅਪਲਾਈ ਕਰਨਾ ਕਿ ਨਹੀਂ ਕਰਨਾ। ਜੀ। ਸੋ ਹੁਣ ਇੱਥੇ ਇਹ ਵੀ ਫਿਰ ਸਵਾਲ ਨਾਲ ਹੀ ਉੱਠਣਾ ਭਾਈ, ਉਹਨਾਂ ਨਿਆਣਿਆਂ ਦਾ ਕੀ ਹੋਊਗਾ ਜਿਨ੍ਹਾਂ ਦੇ ਕੇਸ ਇਸ ਸੀਐਸਪੀ ਦੀ ਜਿਹੜੀ ਸੀਐਸਪੀਏ ਦੀ ਪੁਰਾਣੀ ਪਾਲਿਸੀ ਦੇ ਕਰਕੇ ਡਿਨਾਈ ਹੋ ਗਏ, ਉਹਨਾਂ ਦੇ ਲਈ ਵੀ ਇਹ ਚੇਂਜ ਪਿਛਲੀ ਸਾਲ ਤੋਂ ਜਿਹੜਾ ਇਹ ਕਰ ਰਹੇ ਹੈਗੇ ਆ, ਜਿੱਦਾਂ ਖਾਸ ਕਰਕੇ ਆਪਾਂ ਕੋਵਿਡ ਦੇ ਵਿੱਚ ਦੇਖਿਆ, ਉਦੋਂ ਬਹੁਤ ਲੋਕਾਂ ਨੂੰ ਇਹਦੇ ਨਾਲ ਏਜ ਆਊਟ ਜਿਹੜੇ ਉਹ ਜ਼ਿਆਦਾ ਹੋਏ। ਸੋ ਉਹਨਾਂ ਦੇ ਕੇਸਾਂ ਦੇ ਉੱਤੇ ਕੀ ਫਰਕ ਪਊਗਾ? ਜਿਹਨਾਂ ਦੇ ਕੇਸ ਉਰੇ ਡਿਨਾਈ ਹੋ ਗਏ ਅਮਰੀਕਾ ਦੇ ਵਿੱਚ ਸੀਗੇ ਜਿਹੜੇ ਜਵਾਕ, ਉਹ ਸਾਨੂੰ ਸਾਡੇ ਦਫ਼ਤਰ ਨੂੰ ਕੰਟੈਕਟ ਕਰ ਸਕਦੇ ਆ ਆਪਣੇ I-130 ਦੇ ਅਪਰੂਵਲ ਨੋਟਿਸ ਦੇ ਨਾਲ। ਉਸ ਤੋਂ ਬਿਨਾਂ ਆਪਾਂ ਇਹ ਕੈਲਕੂਲੇਸ਼ਨ ਨਹੀਂ ਕਰ ਸਕਦੇ। ਤੁਹਾਨੂੰ ਪੂਰਾ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜੇ ਸਾਲ ਫਾਈਲ ਕੀਤਾ ਸੀਗਾ, ਕਦੋਂ ਮੇਰਾ ਅਪਰੂਵ ਹੋਇਆ, ਤੇ 485 ਕਦੋਂ ਫਾਈਲ ਕੀਤਾ, ਕਦੋਂ ਡਿਨਾਈ ਹੋਇਆ। ਸੋ ਇਮੀਗ੍ਰੇਸ਼ਨ ਨੇ ਇੱਕ ਹਿੰਟ ਦਿੱਤਾ ਉਹਨਾਂ ਨੇ ਇਹ ਕਿਹਾ ਕਿ ਹੁਣ ਇਹ ਕਾਨੂੰਨ ਆ, ਇਹ ਤਾਂ 14 ਫਰਵਰੀ ਨੂੰ ਐਪਲੀਕੇਬਲ ਹੋਇਆ, ਪਰ ਉਹਨਾਂ ਨੇ ਇਹ ਕਿਹਾ ਕਿ ਜੇ ਤੁਹਾਡਾ ਕੇਸ ਆਪਾਂ ਡਿਨਾਈ ਕੀਤਾ, ਤੁਸੀਂ ਸਾਡੇ ਨਾਲ ਮੋਸ਼ਨ ਟੂ ਰੀਓਪਨ ਜਿਹੜੀ ਉਹ ਟਰਾਈ ਕਰ ਸਕਦੇ ਆ। ਹੁਣ ਮੋਸ਼ਨ ਟੂ ਰੀਓਪਨ ਕੀ ਹੈ ਕਿ 30 ਦਿਨਾਂ ਦੇ ਵਿੱਚ ਫਾਈਲ ਹੋਣੀ ਸੀ। ਮੰਨ ਲਓ ਹੁਣ ਕਿਸੇ ਦਾ ਇਹਨਾਂ ਨੇ ਪਿਛਲੇ ਸਾਲ ਕੇਸ ਡਿਨਾਈ ਕਰਤਾ ਕਿ ਤੂੰ ਦਾ ਏਜ ਆਊਟ ਹੋ ਗਿਆ, ਪਰ ਮੰਨ ਲਓ ਕਿ ਉਦੋਂ ਜੇ ਆਪਾਂ ਆਹ ਕੈਲਕੂਲੇਸ਼ਨ ਕਰੀਏ, ਉਹ ਵਾਲੇ ਮਹੀਨੇ ਦੇ ਵੀਜ਼ਾ ਬੁਲੇਟਿਨ ਦੇ ਨਾਲ ਆਪਾਂ ਦੇਖੀਏ ਕਿ ਜੇ ਉਹ ਜਵਾਕ ਬਚਦਾ ਸੀਗਾ ਉਦੋਂ, ਤੇ ਆਪਾਂ ਮੋਸ਼ਨ ਟੂ ਰੀਓਪਨ ਕਰ ਸਕਦੇ ਆ। ਸੋ ਇਹ ਇਮੀਗ੍ਰੇਸ਼ਨ ਨੇ ਆਪਣੇ ਅਪਡੇਟ 'ਚ ਲਿਖਿਆ, ਤੇ ਪਰ ਮੋਸ਼ਨ ਟੂ ਰੀਓਪਨ ਇਹ 30 ਦਿਨਾਂ ਦੇ ਅੰਦਰ ਫਾਈਲ ਹੁੰਦੀ ਆ, ਪਰ ਉਹਨੂੰ ਤਾਂ ਮੰਨ ਲਓ ਸਾਲ ਹੋ ਗਿਆ। ਸੋ ਇਮੀਗ੍ਰੇਸ਼ਨ ਕਹਿੰਦੀ ਹੈ ਕਿ ਤੁਹਾਨੂੰ ਇਹ ਵੀ ਆਰਗਿਊ ਨਾਲ ਕਰਨਾ ਪੈਣਾ ਕਿ ਤੁਹਾਨੂੰ ਪਤਾ ਨਹੀਂ ਸੀਗਾ ਜਾਂ ਨੌਲੇਜ ਨਹੀਂ ਸੀਗੀ, ਤੇ ਤੁਸੀਂ ਇਹ ਸ਼ੋਅ ਕਰੋ ਕਿ ਤੁਹਾਨੂੰ ਬੜੀ ਹਾਰਡਸ਼ਿਪ ਹੋਣੀ ਆ ਜਾਂ ਤੁਸੀਂ ਕਿਉਂ ਨਹੀਂ 30 ਦਿਨਾਂ ਦੇ ਵਿੱਚ ਫਾਈਲ ਕਰ ਪਾਏ। ਸੋ ਇੱਕ ਉਹਨਾਂ ਨੇ ਰਾਹ ਹਿੰਟ ਦੇ ਦਿੱਤਾ, ਉਹਨਾਂ ਨੇ ਇੱਕ ਰਾਹ ਖੁੱਲਾ ਛੱਡਤਾ ਕਿ ਜਿਨ੍ਹਾਂ ਦੇ ਕੇਸ ਡਿਨਾਈ ਹੋਏ ਆ, ਉਹ ਮੋਸ਼ਨ ਟੂ ਰੀਓਪਨ ਫਾਈਲ ਕਰਕੇ, ਜੇ ਉਹਨਾਂ ਕੋਲ ਆਹ ਟੈਕਨੀਕਲ ਗਰਾਊਂਡ ਹੈਗੀਆਂ, ਜੇ ਉਹ ਸਾਰੇ ਚਾਰਟ ਚੂਟ ਐਕਸਪਲੇਨ ਕਰ ਸਕਦੇ ਆ, ਇਸ ਤੋਂ ਬਾਅਦ ਉਹ ਬਚਦੇ ਆ, ਤਾਂ ਆਪਣਾ ਕੇਸ ਉਹ ਜਿਹੜਾ ਹੈਗਾ ਰੀਓਪਨ ਕਰਾ ਸਕਦੇ ਆ।